ਪਰ ਇਹ 4-4.5 ਸਾਲ ਲੰਘਾ ਦਿੱਤੇ। ਇਹ ਕਾਂਗਰਸ ਦਾ ਲੇਬਲ ਲਾ ਕੇ ਬੀਜੇਪੀ ਦੀ ਖੇਡ ਅਮਰਿੰਦਰ ਸਿੰਘ ਖੇਡਦਾ ਰਿਹਾ। ਜਦੋਂ ਤੱਕ ਉਹਨਾਂ ਨੇ ਐਕਸ਼ਨ ਲਿਆ, ਇਹ ਹੁਣ ਜਿਵੇਂ ਆਪਣੀ ਅੱਡ ਪਾਰਟੀ ਬਣਾ ਕੇ ਔਰ ਬੀਜੇਪੀ ਦੇ ਨਾਲ ਖੁੱਲ੍ਹੇਆਮ ਇਲਹਾਕ ਦੀ ਲਾਈਨ, ਹਰ ਇੱਕ ਨੂੰ ਉਹਦੀਆਂ ਪੁੱਛਾਂ ਦਾ ਜਵਾਬ ਵੀ ਦੇ ਰਿਹਾ, ਤਾਂ ਉਹਨਾਂ ਦੀਆਂ ਮੰਨਤਾਂ ਵੀ ਜਿਹੜੀਆਂ ਨੇ ਉਹ ਸਭ ਜੋ ਕੋਈ ਮੰਗ ਰਿਹਾ ਉਹਨੂੰ ਕਹਿੰਦਾ ਇਹ ਵੀ ਤੈਨੂੰ ਦਿੱਤਾ, ਇਹ ਵੀ ਦਿੱਤਾ। ਉਹ ਇੱਥੇ ਪੰਡਤਾਂ ਦੇ ਇਕੱਠ 'ਚ ਪਰਸ਼ੂਰਾਮ ਦੇ ਗਿਆ, ਉਹ ਕਹਿੰਦਾ ਜੀ ਮੈਂ ਤਾਂ ਜੇ ਮੇਰੀ ਇੱਕ PhD ਕੀਤਿਆਂ ਨੂੰ ਅਜੇ 3-4 ਮਹੀਨੇ 'ਚ ਮੈਂ ਇੱਕ PhD ਕਰਨੀ ਹੈ, ਅਗਲੀ PhD ਮੈਂ ਮਹਾਭਾਰਤ ਦੇ ਉੱਤੇ ਕਰਾਂਗਾ, ਸੰਸਕ੍ਰਿਤ ਮੈਂ ਸਿੱਖਾਂਗਾ। ਹਰ ਚੀਫ ਮਿਨਿਸਟਰ ਦਾ ਜਿਵੇਂ ਇੱਕ ਲਕਬ ਬਣ ਜਾਂਦਾ, ਚੰਨੀ ਦਾ ਬਣ ਜਾਣਾ ਕਿ ਐਲਾਨ ਕਰਨ ਵਾਲਾ। ਉਹਨੂੰ ਕਹੇ ਜੀ ਐਲਾਨ ਹੀ ਮੈਂ ਕਰਨਾ ਸੀ, ਉਹ ਦੇਣਾ ਮੈਂ ਥੋੜੀ ਸੀ, ਉਹ ਤਾਂ ਜਦੋਂ ਜੇ ਸਰਕਾਰ ਤੁਸੀਂ ਬਣਾਉਂਦੇ ਫਿਰ ਹੀ ਤੁਹਾਨੂੰ ਦੇਣਾ ਸੀ। ਉਹ ਆਪਣੀ ਖੇਡ 'ਚ ਲੱਗਾ ਹੋਇਆ। ਏਜੰਸੀਆਂ ਵੀ ਚਾਹੁੰਦੀਆਂ ਹੰਗ ਅਸੈਂਬਲੀ, ਕਿ ਕਿਸੇ ਧਿਰ ਦੇ ਕੋਲ ਵੀ ਮੈਜੋਰਿਟੀ ਨਾ ਆਏ। 20-25 ਸੀਟਾਂ ਭਾਵੇਂ ਆਮ ਆਦਮੀ ਜਾਂ ਕਾਂਗਰਸ ਜਾਂ ਅਕਾਲੀ ਕੱਢ ਲੈਣ, ਇਹਨਾਂ ਨਾਲ ਚੋਣਾਂ 'ਚੋਂ ਕੁਛ ਨਿਕਲਣਾ। ਅਲਟੀਮੇਟਲੀ ਸਾਡਾ ਫਿਊਚਰ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ, ਉਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪਰ ਫਿਰ ਵੀ ਇੱਕ ਤਬਕਾ ਜਿਹਨੂੰ ਡੇ ਟੂ ਡੇ ਕੁਛ ਨਾ ਕੁਛ ਮਟੀਰੀਅਲ ਵੀ ਚਾਹੀਦਾ ਹੈ ਚੱਬਣ ਨੂੰ, ਚਰਨ ਨੂੰ, ਉਹਨਾਂ ਨੂੰ ਇਹ ਗੱਲਾਂ ਕਿ ਕੌਣ ਕਿੱਧਰ ਗਿਆ, ਕਿਨੇ ਕੀ ਕਿਹਾ, ਲੱਖੇ ਸਿਧਾਣੇ ਨੇ ਕੀ ਕਿਹਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਟੋਕੇ ਸੌਦਾ ਸਾਧ ਦੀ ਸੰਸਥਾ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਨੇ, ਔਰ ਦੂਸਰੇ ਪਾਸੇ ਪੰਜਾਬ ਦੀਆਂ ਸਿਆਸੀ ਧਿਰਾਂ ਆਗੂ ਛੋਟੇ ਗੁੱਟਾਂ ਵਿੱਚ ਵੰਡੀਆਂ ਜਾ ਰਹੀਆਂ ਨੇ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਆਉਂਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਕਿਸੇ ਵੀ ਧਿਰ ਨੂੰ ਮੈਜੋਰਿਟੀ ਨਾ ਲੈਣ ਦੇਣਾ ਇੰਡੀਅਨ ਏਜੰਸੀਆਂ ਦਾ ਏਜੰਡਾ ਹੈ, ਤਾਂ ਕਿ ਬੀਜੇਪੀ ਕਿੰਗ ਮੇਕਰ ਦਾ ਰੋਲ ਅਦਾ ਕਰ ਸਕੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕੁਝ ਪੰਜਾਬੀ ਵੀਰਾਂ ਨੇ ਸਾਨੂੰ ਲਿਖਿਆ ਹੈ ਕਿ ਜੀ ਤੁਸੀਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਕੀ ਸਿਨੈਰੀਓ ਬਣ ਰਿਹਾ ਹੈ ਆਉਣ ਵਾਲੀਆਂ ਅਸੈਂਬਲੀ ਚੋਣਾਂ, ਹਾਲਾਂ ਜਿਹੜੀਆਂ ਨੋਟੀਫਾਈ ਤਾਂ ਨਹੀਂ ਹੋਈਆਂ, ਕੁਝ ਹਫ਼ਤਿਆਂ 'ਚ ਹੋ ਜਾਣਗੀਆਂ, ਫਰਵਰੀ ਦੇ ਵਿੱਚ ਮੋਸਟ ਲਾਈਕਲੀ ਪੋਸੀਬਿਲਿਟੀ ਹੈ, ਫਿਰ ਇਲੈਕਸ਼ਨ ਕੋਡ ਵੀ ਲਾਗੂ ਹੋ ਜਾਏਗਾ। ਤੇ ਬਹੁਤ ਸਾਰਿਆਂ ਨੇ ਪੁੱਛਿਆ ਵੀ ਤੁਹਾਡਾ ਕੀ ਖਿਆਲ ਹੈ ਕਿ ਕਿੱਧਰ ਨੂੰ ਇਹ ਗੱਲ ਜਾ ਰਹੀ ਹੈ। ਔਰ ਬੇਸ਼ੱਕ ਜਿਵੇਂ ਸਾਡਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਵੀ ਇਹ ਸਰਕਸ ਇੰਡੀਅਨ ਏਜੰਸੀਆਂ ਦੀ ਮਦਾਰੀ ਜਿਹੜਾ ਹੈ, ਔਰ ਸਰਕਸਮੈਨ ਰਿੰਗ ਮਾਸਟਰ ਦਿੱਲੀ ਦੇ ਵਿੱਚ ਏਜੰਸੀਆਂ, ਔਰ ਪੰਜਾਬ ਦੇ ਵਿੱਚ ਕੋਈ ਰਿਚ, ਕੋਈ ਬਾਂਦਰ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਔਰ ਵਿਦਿਨ ਗਰੁੱਪ ਵੀ ਅੱਗੋਂ ਗਰੁੱਪ, ਔਰ ਮਕਸਦ ਜੋ ਅਲਟੀਮੇਟ ਉਹਨਾਂ ਦਾ ਹੈ ਹੰਗ ਅਸੈਂਬਲੀ। ਹੰਗ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਨੂੰ ਵੀ ਮੈਜੋਰਿਟੀ ਨਾ ਮਿਲੇ। ਔਰ ਤੁਸੀਂ ਜੇ ਦੇਖੋਗੇ ਕਿ ਕਾਂਗਰਸ ਦੇ ਵਿੱਚ ਕਿਵੇਂ ਬੀਜੇਪੀ ਨੇ ਪਹਿਲਾਂ ਅਮਰਿੰਦਰ ਦੇ ਸਿਰ ਤੇ ਹੱਥ ਰੱਖਿਆ, ਨਤੀਜੇ ਦੇ ਤੌਰ ਤੇ ਕਾਂਗਰਸ ਨੂੰ ਇਹ ਪਤਾ ਤਾਂ ਲੱਗ ਗਿਆ ਸੀ ਕਿ ਵੀ ਇਹ ਤਾਂ ਕਾਂਗਰਸੀ ਚੀਫ ਮਿਨਿਸਟਰ ਹੋ ਕੇ ਖੇਡ ਅਜੀਤ ਡੋਵਲ ਤੇ ਮੋਦੀ ਦੀ ਖੇਡ ਰਿਹਾ। ਪਰ ਕਿਉਂਕਿ ਉੱਥੇ ਵੀ ਲੀਡਰਸ਼ਿਪ ਦੇ ਵਿੱਚ ਵਿਲ ਤਾਂ ਲੈਕਿੰਗ ਹੈ। ਉਹ ਸੋਨੀਆ ਗਾਂਧੀ ਜਿਹੜੀ ਆ ਉਹ ਵੈਸੇ ਹੀ ਕੈਂਸਰ ਦੀ ਮਰੀਜ਼ ਹੋਣ ਕਰਕੇ ਬਿਮਾਰ ਵੀ ਰਹੀ, ਔਰ ਦੂਜੇ ਜਿਹੜੇ ਨੇ ਉਹਦੇ ਪੁੱਤਰ ਪੁੱਤਰੀ ਉਹ ਛੋਕਰੇ ਜਿਵੇਂ ਉਹਨਾਂ ਦਾ ਹੁੰਦਾ ਯੰਗ ਮੈਨ, ਕੋਈ ਐਕਸਪੀਰੀਅੰਸ ਨਹੀਂ ਹੈ। ਔਰ ਇਹ 4-4.5 ਸਾਲ ਲੰਘਾ ਦਿੱਤੇ। ਇਹ ਕਾਂਗਰਸ ਦਾ ਲੇਬਲ ਲਾ ਕੇ ਬੀਜੇਪੀ ਦੀ ਖੇਡ ਅਮਰਿੰਦਰ ਸਿੰਘ ਖੇਡਦਾ ਰਿਹਾ। ਜਦੋਂ ਤੱਕ ਉਹਨਾਂ ਨੇ ਐਕਸ਼ਨ ਲਿਆ, ਇਹ ਹੁਣ ਜਿਵੇਂ ਆਪਣੀ ਅੱਡ ਪਾਰਟੀ ਬਣਾ ਕੇ ਔਰ ਬੀਜੇਪੀ ਦੇ ਨਾਲ ਖੁੱਲ੍ਹੇਆਮ ਇਲਹਾਕ ਦੀ ਲਾਈਨ, ਔਰ ਅੱਜ ਉਹਦੀ ਘਰਵਾਲੀ ਵੀ ਜਿਹੜੀ ਕਿ MP ਪਟਿਆਲੇ ਤੋਂ ਕਾਂਗਰਸ ਦੀ ਰਹੀ ਹੈ, ਉਹ ਵੀ ਕਹਿ ਰਹੀ ਹੈ ਕਿ ਜੀ ਹੈਸ਼ਟੈਗ ਆਪਣੇ ਘਰ ਵਾਲੇ ਦਾ ਲਾ ਕੇ ਕਿ 2022 'ਚ ਅਮਰਿੰਦਰ CM। ਉਹ ਹੁਣ ਇਵੇਂ ਦੀ, ਉਹ ਕਿਸੇ ਨੇ ਕਿਹਾ ਵੀ ਉਹਦੇ ਵਿਚਾਰੀ ਨਾਲ ਜੋ ਹੋਇਆ ਉਹ ਤਾਂ ਘਰ ਵਾਲੀ ਨਹੀਂ, ਉਹ ਤਾਂ ਦਾਸੀ ਹੈ, ਤੇ ਉਹ ਦਾਸੀ ਫਿਰ ਆਪਣਾ ਕੈਰੀਅਰ ਕਾਂਗਰਸ ਛੱਡ ਕੇ ਇਸ ਜਿਹੜਾ ਝੋਟੇ ਦੇ ਨਾਲ ਹੀ ਆ ਕੇ ਉਹਨੇ ਖਲੋਣਾ ਸੀ। ਚੋਇਸਿਸ ਵੀ ਕੀ ਹੁੰਦੀਆਂ ਨੇ ਬਹੁਤੀਆਂ। ਸੋ ਉਹ ਆਪਣੀ ਖੇਡ ਤੇ ਉਹਨੂੰ ਉਹਨਾਂ ਨੇ ਲਾ ਦਿੱਤਾ ਹੈ। ਔਰ ਉਹ ਇਹ ਦੇਖੇਗਾ ਜੀ ਕਿ ਕਾਂਗਰਸ ਦੇ ਕਿੰਨਿਆਂ ਨੂੰ, ਜਿਨ੍ਹਾਂ ਨੂੰ ਸਿਟਿੰਗ ਜਿਹੜੇ ਨੇ ਉਹਨਾਂ ਦੇ 70 ਤੋਂ ਜ਼ਿਆਦਾ MLA ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ, ਉਹਨਾਂ ਨੂੰ ਉਹ ਆਫਰ ਕਰੇਗਾ। ਪੈਸਾ ਪੂਸਾ ਬੀਜੇਪੀ ਕੋਲ ਖੁੱਲ੍ਹਾ ਹੈ, ਔਰ ਉਹ ਆਪਣੀ ਖੇਡ ਲੱਗੇ ਹੋਏ ਨੇ। ਹੁਣ ਬੇਸ਼ੱਕ ਅਮਰਿੰਦਰ ਨੂੰ ਕੱਢਣ ਤੋਂ ਬਾਅਦ ਚੰਨੀ ਔਰ ਨਵਜੋਤ ਸਿੱਧੂ, ਇਹ ਵੀ ਦੋ ਉਸ ਕਿਸਮ ਦੇ ਮਦਾਰੀ ਆਪੋ ਆਪਣੇ। ਚੰਨੀ ਤਾਂ ਐਵੇਂ ਲੱਗਾ ਹੋਇਆ, ਉਹਨੂੰ ਅੱਜ ਉਹਦਾ ਇੱਕ ਕਾਰਟੂਨ ਬਣਾਇਆ ਹੋਇਆ ਸੀ ਕਿ ਵੀ ਉਹ ਬੈਠਾ ਹੈ ਚੌਂਕੜੀ ਮਾਰ ਕੇ, ਹੱਥ ਦੇ ਵਿੱਚ ਉਹਨੇ ਤੂੰਬੀ ਜਿਹੀ ਫੜੀ ਹੋਈ ਹੈ, ਤੇ ਉਹ
ਹਰ ਇੱਕ ਨੂੰ ਉਹਦੀਆਂ ਪੁੱਛਾਂ ਦਾ ਜਵਾਬ ਵੀ ਦੇ ਰਿਹਾ ਤਾਂ ਉਹਨਾਂ ਦੀਆਂ ਮੰਨਤਾਂ ਵੀ ਜਿਹੜੀਆਂ ਨੇ ਉਹ ਸਭ ਜੋ ਕੋਈ ਮੰਗ ਰਿਹਾ ਉਹਨੂੰ ਕਹਿੰਦਾ ਇਹ ਵੀ ਤੈਨੂੰ ਦਿੱਤਾ ਇਹ ਵੀ ਦਿੱਤਾ। ਉਹ ਇੱਥੇ ਪੰਡਤਾਂ ਦੇ ਇਕੱਠ 'ਚ ਪਰਸ਼ੂਰਾਮ ਦੇ ਗਿਆ, ਉਹ ਕਹਿੰਦਾ ਜੀ ਮੈਂ ਤਾਂ ਜੇ ਮੇਰੀ ਇੱਕ PhD ਕੀਤਿਆਂ ਨੂੰ ਅਜੇ 3-4 ਮਹੀਨੇ 'ਚ ਮੈਂ ਇੱਕ PhD ਕਰਨੀ ਹੈ, ਅਗਲੀ PhD ਮੈਂ ਮਹਾਭਾਰਤ ਦੇ ਉੱਤੇ ਕਰਾਂਗਾ, ਸੰਸਕ੍ਰਿਤ ਮੈਂ ਸਿੱਖਾਂਗਾ ਔਰ ਸਕੂਲਾਂ 'ਚ ਵੀ ਸੰਸਕ੍ਰਿਤ ਅਸੀਂ ਲਾਵਾਂਗੇ। ਸੋ ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ। ਜੇ ਕਿਤੇ ਉੱਥੇ ਰਾਮ ਤੀਰਥ ਗਿਆ, ਉੱਥੇ ਜਿਹੜਾ ਉਹ ਉਹਨਾਂ ਨੂੰ ਚੇਅਰ ਬਣਾਉਣ ਲਈ ਕਿਹਾ, ਜੋ ਮੁਲਾਜ਼ਮ ਹਰ ਇੱਕ ਨੂੰ ਹੀ ਹੈ। ਔਰ ਨਾਲ ਖੜਾ ਜਿਹੜਾ ਮਨਪ੍ਰੀਤ ਬਾਦਲ ਹੈ ਉਹ ਪਿੱਛੇ ਹੱਥ ਕਰ ਕਹਿੰਦਾ ਖਜ਼ਾਨਾ ਖਾਲੀ ਹੈ। ਉਹਨਾਂ ਨੇ ਕਿਹਾ ਜੀ ਹਰ ਚੀਫ ਮਿਨਿਸਟਰ ਦਾ ਜਿਵੇਂ ਇੱਕ ਲਕਬ ਬਣ ਜਾਂਦਾ, ਚੰਨੀ ਦਾ ਬਣ ਜਾਣਾ ਕਿ ਐਲਾਨ ਕਰਨ ਵਾਲਾ। ਉਹਨੇ ਕਿਹਾ ਜੀ ਐਲਾਨ ਹੀ ਮੈਂ ਕਰਨਾ ਸੀ, ਉਹ ਦੇਣਾ ਮੈਂ ਥੋੜੀ ਸੀ, ਉਹ ਤਾਂ ਜਦੋਂ ਜੇ ਸਰਕਾਰ ਤੁਸੀਂ ਬਣਾਉਂਦੇ ਫੇਰ ਹੀ ਤੁਹਾਨੂੰ ਦੇਣਾ ਸੀ। ਉਹ ਆਪਣੀ ਖੇਡ 'ਚ ਲੱਗਾ ਹੋਇਆ। ਅਕਾਲੀਆਂ ਨੇ ਸਮਾਰਟ ਆਪਣੇ ਆਪ ਨੂੰ ਪਲੇ ਕੀਤਾ, ਬਹੁਜਨ ਸਮਾਜ ਦੇ ਨਾਲ ਅਲਾਇੰਸ ਪਹਿਲਾਂ ਹੀ ਐਲਾਨ ਕਰਕੇ ਕੈਂਡੀਡੇਟ, ਉਹ ਆਪਣੇ ਕੈਂਡੀਡੇਟ ਹਰ ਚੌਥੇ ਦਿਨ ਬਦਲਣ ਤੇ ਲੱਗੇ ਹੋਏ ਨੇ। ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਅਸੀਂ ਇੰਨੇ ਕੁ ਐਕਸਪੋਜ਼ ਹੋ ਚੁੱਕੇ ਹਾਂ ਬਰਗਾੜੀ ਬੇਅਦਬੀ ਨੂੰ ਔਰ ਉਹਨਾਂ ਦਾ। ਹਾਲਾਂ 2 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਹੈ ਐਗਜ਼ੈਕਟਿਵ ਦੀ, ਅਜੇ ਜਨਰਲ ਇਲੈਕਸ਼ਨਾਂ ਤਾਂ ਅਗਲੇ ਸਾਲ ਮੋਸਟ ਲਾਈਕਲੀ ਹੋਣਗੀਆਂ, ਕਿਉਂਕਿ ਬੀਬੀ ਜਗੀਰ ਕੌਰ ਨੂੰ ਉਹਨਾਂ ਨੇ ਭੁਲੱਥ ਤੋਂ ਆਪਣਾ ਉਮੀਦਵਾਰ ਐਲਾਨਿਆ। ਸੋ ਉਹਨੇ ਰਿਜ਼ਾਈਨ ਕੀਤਾ ਔਰ ਧਾਮੀ ਸਾਹਿਬ ਹੁਸ਼ਿਆਰਪੁਰ ਤੋਂ ਔਰ ਇਹ ਸਾਰੀ ਟੀਮ, ਕਰਨੈਲ ਸਿੰਘ ਪੰਜੋਲੀ ਉਹਦੇ ਜਨਰਲ ਸੈਕਟਰੀ ਪਲੱਸ ਹੋਰ ਵੀ ਜਿਹੜੇ 1-2 ਸੱਜਣ ਨਾਲ ਆਏ ਨੇ, ਇਹ ਉਹ ਗਰੁੱਪ ਹੈ ਜਿਹੜਾ ਕਦੇ ਟੌੜਾ ਗਰੁੱਪ ਵੱਜਦਾ ਸੀ। ਸੋ ਟੌੜੇ ਦੀ ਘੱਟੋ ਘੱਟ ਪੰਥਕ ਸਟੈਂਡ ਸੀ। ਸੋ ਇਹ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਉਹ ਹਿੰਦੂਆਂ ਦੇ ਮੰਦਰਾਂ 'ਚ ਪੂਜਾ ਵੀ ਕਰ ਲਈ, ਦੂਜਾ ਵੀ ਕਰ ਲਿਆ, ਇੱਧਰੋਂ ਸਿੱਖਾਂ ਦੀਆਂ ਵੋਟਾਂ ਖਿੱਚਣ ਦੇ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਲਾਇਆ, ਅਨੰਦਪੁਰ ਸਾਹਿਬ ਤੋਂ ਰਿਪਰੈਜ਼ੈਂਟ ਕਰਦੇ ਨੇ, ਕਈ ਵਾਰ TV 84 ਤੇ ਵੀ ਆਏ ਜੀ। ਸੋ ਉਹ ਟੀਮ ਬੇਸ਼ੱਕ ਰਿਲੇਟਿਵਲੀ ਠੀਕ ਟੀਮ ਹੈ, ਪਰ ਇਹ ਇੱਕ ਸਿਆਸੀ ਖੇਡ ਹੈ ਔਰ ਕਿੰਨੀ ਕੋ ਕਾਮਯਾਬ ਹੋਣਗੇ ਸਾਰੇ 'ਚ। ਹੁਣ ਵਿਦਿਨ ਉਹ ਲੱਖਾ ਸਿਧਾਣਾ ਹੋਏ, ਉਹਦਾ ਆਇਆ ਜੀ ਮੈਂ ਆਪਣੀ ਪਾਰਟੀ 50 ਕੈਂਡੀਡੇਟ ਅਨਾਊਂਸ ਕਰਾਂਗਾ। ਕਿਸਾਨ ਉਹ ਰਾਜੇਵਾਲ ਆਮ ਆਦਮੀ ਪਾਰਟੀ ਨਾਲ ਵੀ ਰਾਫਤਾ ਹੈ, ਉਹ ਕਿਹਨੂੰ ਖੜਾ ਕਰਨਗੇ ਕਿਹਨੂੰ ਨਹੀਂ। ਪਰ ਮੁੱਖ ਦੀ ਗੱਲ ਔਰ ਇੱਕ ਜਿਹੜਾ ਫੈਕਟਰ ਏਜੰਸੀਆਂ ਨੇ ਜਿਹੜੀ ਆਪਣੀ ਆਊਟਫਿਟ ਸੌਦਾ ਸਾਧ, ਕ੍ਰਿਮੀਨਲ, ਮਰਡਰਰ, ਰੇਪਿਸਟ, ਜਿਵੇਂ ਪੰਜਾਬ ਦੇ ਵਿੱਚ ਉਹਦੇ ਔਰ ਪਿਛਲੇ 3-4 ਦਿਨਾਂ 'ਚ ਤੁਸੀਂ ਦੇਖੋਗੇ ਸੰਗਰੂਰ, ਬਠਿੰਡਾ, ਪੰਜਾਬ, ਮਲੋਟ 5-6 ਥਾਵਾਂ ਤੇ ਉਹਦੇ ਇੰਨੇ ਵੱਡੇ ਇਕੱਠ ਕਰਾਏ ਗਏ ਨੇ ਔਰ ਉਹਨਾਂ ਦੇ ਵਿੱਚ ਕਾਂਗਰਸੀ ਵੀ ਪਹੁੰਚ ਰਹੇ ਨੇ, ਦੂਜੇ ਵੀ। ਸੋ ਇਹ ਜਿਹੜਾ ਡਰਾਮਾ ਨਵਜੋਤ ਸਿੱਧੂ ਦਾ ਔਰ ਇਹਦਾ ਸੀ ਜੀ ਅਸੀਂ ਜਿਹੜਾ ਅਮਰਿੰਦਰ ਨੇ ਇਨਸਾਫ ਨਹੀਂ ਦਿੱਤਾ, ਅਸੀਂ ਬਰਗਾੜੀ ਦੋਸ਼ੀਆਂ ਨੂੰ, ਦੋਸ਼ੀ ਤਾਂ ਉਹ ਸੌਦਾ ਸਾਧ ਦੇ ਚੇਲੇ ਖੜੇ ਕੀਤੇ ਹੋਏ ਨੇ ਏਜੰਸੀਆਂ ਨੇ। ਹੁਣ ਜੇ ਤੁਹਾਡੇ ਬੰਦੇ ਸਣੇ ਸਿੰਗਲੇ ਦੇ ਦੂਜੇ ਕਾਂਗਰਸੀ ਜਾ ਕੇ ਉੱਥੇ ਬੈਠੇ ਹੋਏ ਨੇ, ਕੋਈ ਬਠਿੰਡੇ ਦੀ ਚਰਚਾ ਤੇ ਉਹਨਾਂ ਦਾ ਵੀ ਹੋਇਆ ਜੀ ਅਸੀਂ ਫੈਸਲਾ ਕਰਾਂਗੇ ਕਿਹਨੂੰ ਸਪੋਰਟ ਕਰਨਾ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਇਹ ਸੌਦਾ ਸਾਧ ਫੈਕਟਰ ਮਾਲਵੇ ਦੇ ਵਿੱਚ ਤਾਂ ਜਿਸ ਅੰਦਾਜ਼ ਦੇ ਵਿੱਚ ਇਹਨੂੰ ਪ੍ਰਮੋਟ ਕਰ ਰਹੇ ਨੇ ਦੁਬਾਰਾ ਬਿਲਕੁਲ ਮਰੇ ਹੋਏ ਨੂੰ ਜਿਹੜਾ, ਸੋ ਉਸ ਤੋਂ ਲੱਗਦਾ ਹੈ ਜੇ ਮੈਂ ਇਹ ਕਹਿਣਾ ਹੋਈ ਇੱਕ ਲਾਈਨ ਦੇ ਵਿੱਚ ਕਿ ਜਿਹੜਾ ਮੇਨ ਰਿੰਗ ਮਾਸਟਰ ਹੈ ਏਜੰਸੀਆਂ, ਉਹਨਾਂ ਦੀ ਖੇਡ ਹੈ ਕਿ ਪੰਜਾਬ ਔਰ BJP ਕਹਿ ਰਹੀ ਹੈ ਜੇ ਅਸੀਂ ਕਿਸੇ ਨਾਲ ਸਮਝੌਤਾ ਨਹੀਂ, 117 ਸਾਡੇ ਉਮੀਦਵਾਰ ਹੋਣਗੇ। ਹੁਣ ਜੇ ਹਿੰਦੂ ਵੋਟ ਕੰਸੋਲੀਡੇਟਡ BJP ਦੇ ਨਾਲ ਜਾਂਦੀ ਹੈ, ਹਾਲਾਂ ਉਹਨਾਂ ਦੀਆਂ ਸੀਟਾਂ ਤਾਂ 16-17 ਨੇ ਜਿਨ੍ਹਾਂ ਤੇ ਪ੍ਰਭਾਵਿਤ ਉਹ ਕਰ ਸਕਦੇ ਨੇ, ਤੇ ਸਿੱਖ ਵੋਟ ਟੁੱਟਦੀ ਹੈ ਕਾਂਗਰਸ ਦੇ ਚੰਨੀ ਤੇ ਇਹਨਾਂ ਦੇ ਖੈਮੇ 'ਚ, ਆਮ ਆਦਮੀ ਪਾਰਟੀ ਉਹ ਆਪਣਾ ਕੇਜਰੀਵਾਲ ਜਿਹੜਾ ਉਹਨੇ ਅਜੇ ਟੋਕਰੀ ਰੱਖੀ ਹੋਈ ਹੈ ਕਿ ਉਹਦੇ ਥੱਲੇ ਸੱਪ ਜਿਹੜਾ ਹੈ ਉਹ ਕਦੋਂ ਕੱਢਣਾ। ਸੋ ਇਸ ਸਾਰੇ ਦੇ ਚਲਦੇ ਮੈਨੂੰ ਇਹ ਲੱਗਦਾ ਹੈ ਕਿ ਵੀ ਜ਼ਿਆਦਾ ਪੋਸੀਬਿਲਿਟੀ ਜੋ BJP ਚਾਹੁੰਦੀ ਵੀ ਹੈ, ਏਜੰਸੀਆਂ ਵੀ ਚਾਹੁੰਦੀਆਂ, ਹੰਗ ਅਸੈਂਬਲੀ, ਕਿ ਕਿਸੇ ਧਿਰ ਦੇ ਕੋਲ ਵੀ ਮੈਜੋਰਿਟੀ ਨਾ ਆਏ। 20-20, 25-25 ਸੀਟਾਂ ਭਾਵੇਂ ਆਮ ਆਦਮੀ ਜਾਂ ਕਾਂਗਰਸ ਜਾਂ ਅਕਾਲੀ ਕੱਢ ਲੈਣ, ਵਿੱਚ ਵਿਚਾਲੇ ਛੋਟੇ ਗਰੁੱਪ 10-12 ਤੇ BJP ਫਿਰ ਉਹ ਬਿੱਲੀ ਵਾਂਗ ਬਾਂਦਰਾਂ ਨੂੰ ਲੜਾਏ ਔਰ ਇੱਕ ਵਾਰੀ ਪੰਜਾਬ ਨੂੰ ਫੁੱਲੀ ਜਿਹੜਾ ਹੈ ਉਹ ਡੀਸਟੈਬਲਾਈਜ਼ ਕਰਕੇ ਸਿਆਸੀ ਤੌਰ ਤੇ ਫਿਰ BJP ਦਾ ਆਪਣਾ ਜਿਹੜਾ ਕਾਰਡ ਹੈ ਉਹ ਆਉਣ ਵਾਲੇ ਪੀਰੀਅਡ 'ਚ ਚਮਕਾਉਣ ਦੀ ਲਾਈਨ ਹੋਏਗੀ। ਸੋ ਸਾਡੇ ਲਈ, ਕਿਉਂਕਿ ਮੇਰੇ ਲਈ ਤਾਂ ਮੈਟਰ ਨਹੀਂ ਕਰਦਾ, ਕਿਉਂਕਿ ਅਸੀਂ ਤਾਂ ਇਸ ਗੱਲ ਦੇ ਉੱਤੇ 30 ਸਾਲ ਪਹਿਲਾਂ ਤੋਂ ਇਹੀ ਗੱਲ ਰਿਪੀਟ ਕਰਦੇ ਹਾਂ ਕਿ ਭਾਈ ਇਹਨਾਂ ਨਾਲ ਚੋਣਾਂ 'ਚੋਂ ਕੁਛ ਨਿਕਲਣਾ ਹੈ। ਅਲਟੀਮੇਟਲੀ ਸਾਡਾ ਫਿਊਚਰ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ, ਉਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪਰ ਫਿਰ ਵੀ ਇੱਕ ਤਬਕਾ ਜਿਹਨੂੰ ਡੇ ਟੂ ਡੇ ਕੁਛ ਨਾ ਕੁਛ ਮਟੀਰੀਅਲ ਵੀ ਚਾਹੀਦਾ ਹੈ ਚੱਬਣ ਨੂੰ, ਚਰਨ ਨੂੰ, ਉਹਨਾਂ ਨੂੰ ਇਹ ਗੱਲਾਂ ਕਿ ਕੌਣ ਕਿੱਧਰ ਗਿਆ, ਕਿਹਨੇ ਕੀ ਕਿਹਾ, ਲੱਖੇ ਸਿਧਾਣੇ ਨੇ ਕੀ ਕਿਹਾ, ਫਲਾਣੇ ਨੇ ਕੀ ਕਿਹਾ,
ਉਸ ਦੇ ਉੱਤੇ ਤਾਂ ਸਾਨੂੰ ਵੀ ਕਈ ਵਾਰੀ ਆਪਣੇ ਕੁਝ ਵਿਊਅਰਸ ਦੇ ਜਜ਼ਬਾਤਾਂ ਦਾ ਧਿਆਨ ਰੱਖਣਾ ਪੈਂਦਾ। ਬਿਲਕੁਲ। ਅਦਰਵਾਈਜ਼ ਸਾਨੂੰ ਇਹ ਨਜ਼ਰ ਆਉਂਦਾ ਬੜਾ ਕਲੀਅਰਲੀ ਕਿ ਇਹ ਇਸ ਸਾਰੀ ਖੇਡ ਚੋਂ ਸਵਾਏ ਵਕਤ ਦਾ ਜ਼ਿਆ, ਰਿਸੋਰਸਿਸ ਦਾ ਜ਼ਿਆ, ਹੋਰ ਕੁਝ ਕੱਢਣ ਪਾਉਣ ਨੂੰ ਇਹਦੇ ਚ ਨਹੀਂ। ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।